ਜਾਵਾ ਜਾਵਾ ਮੁੰਡਿਆ ਮਿੰਟ ਮਾਰ ਲੈ ਜਰਾ। ਉਹ ਕਿ ਚਾਹ ਪੀਤੀ ਦੁਪਹਿਰੇ? ਪੀਤੀ ਆ ਉਸਤਾਦ ਜੀ। ਅੱਛਾ ਉਹ ਤੇਲ ਤੂਲ ਹੀ ਪੀ ਲਿਆ ਕਰ, ਕੋਈ ਡੌਲੇ ਤੇ ਕੱਢ। ਉਸਤਾਦ ਜੀ ਤੇਲ ਪੀਣ ਵਾਲੀ ਸ਼ੈ ਵਾ। ਉਹ ਪੁੱਤਰ ਕੁਛ ਪੀਵੇਂਗਾ ਤੇ ਹੱਡੀਆਂ 'ਚ ਰੋਗਨ ਹੋਏਗਾ ਤੇ ਜ਼ੋਰ ਲਾਏਗਾ। ਉਸਤਾਦ ਜੀ ਤੁਸੀਂ ਵੀ ਤੇਲ ਹੀ ਪੀ ਕੇ ਏਡੇ ਹੋਏ ਆ। ਓਏ ਪੁੱਤ ਅਸੀਂ ਤੇ ਹਰ ਸ਼ੈ ਪੀ ਗਏ ਆ। ਅਸੀਂ ਕੰਮ ਕਰੀਦਾ ਵਾ ਟੌਰੀ ਰੱਖ ਕੇ ਪੁੱਤ। ਆ ਪੂਰੀ ਮਾਰਕੀਟ ਦੇ ਵਿੱਚ ਤੇਰੇ ਉਸਤਾਦ ਦਾ ਨਾਂ ਹੀ। ਉਸਤਾਦ ਜੀ ਅਸਲੀ ਤੇ ਤੁਹਾਡੇ ਕੋਲ ਆਏ ਆ। ਹਾਂਜੀ ਮਿਹਰਬਾਨੀ ਪੁੱਤਰ, ਇਹ ਤੁਹਾਡਾ ਪਿਆਰ ਰਵੇ ਨਾ ਬੱਚਿਓ। ਕੋਈ ਸਿੱਖ ਲੋਗੇ, ਹਾਂਜੀ ਸ਼ਾਦੀ ਕਰੋਗੇ, ਗਾਂ ਆਪਣੇ ਬੱਚੇ ਪਾਲ ਲੋਗੇ। ਹਾਂਜੀ ਬਈ ਇੰਨਾ ਕਿ ਮੇਰੇ ਖੱਬੇ ਹੱਥ ਦਾ ਕੰਮ ਹੁੰਦਾ ਸੀ ਜਿਹਨੂੰ 2 ਘੰਟੇ ਲਾ ਦੇ ਮੇਰੇ ਕੇ ਕਰ ਲਾ ਫਿਰ ਉੱਤੇ ਕਿਉਂ ਬੈਠੇ ਹੋ ਤੁਸੀਂ? ਉਹ ਪੁੱਤ ਏਦਾਂ ਉਸਤਾਦ ਨੂੰ ਨਹੀਂ ਕਹੀਦਾ ਹੁੰਦਾ ਇਹ ਕਰ ਲਵੋ। ਵੀ ਤੁਹਾਨੂੰ ਕਾਹਤੋਂ ਰੱਖਿਆ? ਅੱਛਾ ਉਸਤਾਦ ਮੈਂ ਕਦੀ ਜ਼ਿਆਦਤੀ ਨਹੀਂ ਕੀਤੀ, ਕਦੀ ਤੇਰੇ ਮੈਂ ਕੰਨ ਵੀ ਨਹੀਂ ਫੜਾਏ। ਤੂੰ ਕੁੱਕੜ ਲੱਗਦਾ ਕੰਨ ਫੜੇ ਹੁੰਦੇ। ਹਾਂਜੀ ਉਸਤਾਦ ਅਸਲ ਦੇ ਵਿੱਚ ਤੇਰੇ ਕੰਮ ਦਾ ਨਾ ਵੈਸੇ ਭਲਾ ਹੋ ਗਿਆ, ਤੇਰੇ ਕੰਮ ਦਾ ਨਾ ਵੈਸੇ ਨਾ ਹੋ ਗਿਆ ਈ। ਆ ਜਿਹਦਾ ਕੰਮ ਤੂੰ ਕਰਦਾ ਮੈਨੂੰ ਮੁੰਡੇ ਕਹਿੰਦੇ ਆ ਵੀ ਉਸਤਾਦ ਕਾਰੀਗਰ ਵੀ ਆਪਣੇ ਵਰਗੇ ਤਿਆਰ ਕੀਤਾ ਹਾਂ। ਕਿਉਂਕਿ ਵਜ੍ਹਾ ਇਹ ਹੁੰਦੀ ਆ, ਇੱਕ ਪੁਰਜਾ ਹੁੰਦਾ ਨਵਾਂ, ਉਹ ਕੱਢ ਕੇ ਪਾ ਦੇਣਾ ਹੁੰਦਾ, ਉਹ ਕਾਰੀਗਰਾਂ ਨਹੀਂ ਹੁੰਦਾ, ਉਹਨੂੰ ਜੁਗਾੜ ਲਾਣਾ ਕਾਰੀਗਰਾਂ ਦਾ ਪੁੱਤ। ਜੁਗਾੜ ਹੀ ਲਾ ਰਹੇ ਗਾਹਕ ਖੁਸ਼ ਹੋ ਜਾਂਦਾ ਵੀ ਆ 300 ਵਾਲਾ ਕੰਮ ਮੇਰਾ 150 ਚ ਹੋ ਗਿਆ। ਹਾਂਜੀ ਹਾਂਜੀ ਬਾਬਾ ਜੀ ਹਾਂਜੀ ਬਹਿ ਜਾ ਬਹਿ ਜਾ। ਇਹ ਬਾਬੇ ਦਾ ਗੁੱਸਾ ਕਰੀਆਂ 2 ਦਿਨ ਵਿਹਲਾ ਹੀ ਆ, ਕੁਛ ਨਹੀਂ ਹੁੰਦਾ। ਲੈ ਆਇਆ ਸ਼ਾਕ ਲੈ ਆਇਆ ਤੂੰ। ਅੱਛਾ ਪੁੱਤਰ ਗੱਲ ਸੁਣ, ਇਹਦੀ ਆ ਜਿਹੜੀ ਆ ਲਾਈਟ ਵੀ ਪਾਣੀ ਆ ਨਵੀਂ, ਠੀਕ ਹੋ ਗਿਆ। ਇਹਨੂੰ ਬਲਬ ਬਿਹਤਰੀਨ ਕਰਕੇ ਪਾ ਦੇਣੀ ਆ। ਠੀਕ ਹੈ। ਇਹ ਕਿੱਕ ਮਾਰਿਆ ਕਹਿੰਦੇ ਸੜ ਜਾਂਦੇ। ਇੱਕ ਤੇ ਇਸ ਬੰਦਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਿੱਕ ਮਾਰਨ ਤੋਂ ਪਹਿਲਾਂ ਅਗਲੀ ਲਾਈਟ ਬੰਦ ਕਰ ਲੈਣ। ਭਈਆ ਕਹਿੰਦਾ ਇੰਜਨ ਦਾ ਜ਼ੋਰ ਲੱਗਦਾ ਤੇ ਚੱਲ ਪਟਾਕੇ ਪੈ ਜਾਂਦੇ। ਇਹ ਕਹਿੰਦੇ ਜੀ ਕੰਪਨੀ ਬਲਬ ਜਿਹੜੇ ਕਮਜ਼ੋਰ ਪਾਉਂਦੀ। ਬਲਬ ਸਹੀ ਹੁੰਦਾ, ਚਲਾਉਣ ਦਾ ਤਰੀਕਾ ਨਹੀਂ ਆਉਂਦਾ ਪਿਆ। ਕਰਦੇ ਕਰਦੇ ਮੇਰਾ ਪੁੱਤ ਓਏ ਚਾਹ ਦਾ ਟਾਈਮ ਹੋ ਗਿਆ। ਉੱਤੇ ਲੈ ਭਾਜੀ, ਇੱਥੇ ਲੈ ਮੇਰੇ ਕੋਲ, ਇੱਥੇ ਲੈ। अस्सलाम वालेकुम। ਵਾਲੇਕੁਮ ਸਲਾਮ। ਲੇਕਿਨ ਥੋੜੀ ਦੂਰ ਕਰੋ ਭਾਈ ਨਾ। ਭਾਈ ਤੁਸੀਂ ਥੋੜੀ ਜਿਹੀ ਕੁਰਸੀ ਪਿੱਛੇ ਕਰੋ ਨਾ, ਥੋੜੀ ਮੁੱਕ ਗਈ ਆ। ਪਿੱਛੋਂ ਕੁੱਤਾ ਪੈਂਦਾ, ਗੱਡੀ ਨੂੰ ਪਿੱਛੇ ਕਰ ਲਓ ਥੋੜੀ। ਭਾਜੀ ਉਹ ਅੱਗੇ ਵੀ ਤਾਂ ਬੈਠਾ ਹੀ ਆ, ਥੋੜੀ ਪਿੱਛੇ ਤਾਂ ਕਰੋ ਗੱਡੀ। ਉਹ ਭਾਜੀ ਪਿੱਛੇ ਦੁਕਾਨ 'ਚ ਵੜ ਗਿਆ ਮੈਂ। ਭਾਜੀ ਮਾੜੀ ਜੀ ਪਿੱਛੇ ਕਰੋ, ਹਲਕੀ ਜੀ ਪਿੱਛੇ। ਇਹ ਬਸ ਬਸ। ਆ ਦੇਖੋ ਜੀ ਗੱਡੀ। ਇਹ ਭਾਜੀ ਗੱਡੀਆਂ ਨਹੀਂ ਧੋਂਦੇ ਅਸੀਂ, ਇਹਨੂੰ ਉਧਰੋਂ ਧਵਾਓ ਕਿਤੇ। ਇਹ ਤੇ ਇਦਾਂ ਕਿ ਦਾਰਾ ਸੁੱਟਦੇ ਰਹੇ। ਭਾਜੀ ਧੋਣੀ ਨਹੀਂ ਹੈਗੀ, ਹਾਂ ਕੰਮ ਕਰਾਉਣਾ। ਕੰਮ ਤੇ ਇਹਦਾ ਹੋਇਆ ਪਿਆ ਮਿੱਟੀ ਨਾਲ ਹੀ ਸਾਰਾ। ਨਹੀਂ ਤੁਸੀਂ ਦੇਖੋ, ਚੈੱਕ ਕਰੋ ਜਰਾ। ਕੰਮ ਕਰ ਦਿੰਦੇ ਆ ਭਾਈ ਨੇ। ਆਸਤਾ ਆਸਤਾ ਆਸਤਾ, ਹੱਥ ਨਾ ਲਾਗਾ ਲਗਾ ਇਹਦੀ ਕਿੱਕ ਨੂੰ। ਥੋੜਾ ਜਿਹਾ ਆਸਤਾ ਚੈੱਕ ਹੋ ਜਾਂਦਾ। ਭਾਜੀ ਇਹ ਲੋਹਾ ਹੁੰਦਾ ਵਾ, ਇਹਨੂੰ ਏਦਾਂ ਹੀ ਕਰਨਾ ਪੈਂਦਾ ਮਰੋੜ ਕੇ ਕੰਮ। ਭਾਈ ਨੇ ਤੇ ਸਾਰੀਆਂ ਚੀਜ਼ਾਂ ਖੁੱਲਣ ਵਾਲੀਆਂ ਹੋਈਆਂ, ਜਿਹੜੀ ਨਹੀਂ ਖੋਲਾਂਗੇ ਉਹ ਸਪੀਡ 'ਚ ਜਦੋਂ ਕਰੋਗੇ ਆਪ ਹੀ ਖੁੱਲ ਜਾਣੀ ਹੈ। ਨਹੀਂ ਭਾਜੀ ਆ ਮੀਟਰ ਚੈੱਕ ਕਰੋ ਨਾ ਇਹਦਾ। ਮੀਟਰ ਬੰਦ ਆ। ਇਹਦਾ ਬਿੱਲ ਨਹੀਂ ਦਿੱਤਾ ਹੋਣਾ ਤੁਸੀਂ। ਮੇਰਾ ਮਕਸਦ ਆ ਕਿ ਮਿਸਤਰੀ ਨੂੰ ਜਿਹੜਾ ਉਹਨੇ ਕੰਮ ਕਰਨਾ ਉਹਦਾ ਬਿੱਲ ਨਹੀਂ ਦਿੱਤਾ ਹੋਣਾ ਉਹਨੇ। ਕਿਤੇ ਗਰਾਰੀਆਂ ਗਰੂਰੀਆਂ ਪੈਂਦੀਆਂ ਜੀ। ਨਾਲੇ ਮੀਟਰਾਂ ਦਾ ਕੰਮ ਅਸੀਂ ਨਹੀਂ ਜੀ ਕਰਦੇ। ਮੀਟਰਾਂ ਦਾ ਕੰਮ ਇੱਥੋਂ ਤੀਸਰੀ ਦੁਕਾਨ ਆ ਬਾਲਾ ਮੁੰਡਾ ਉਹ ਕਰਦਾ ਜੀ। ਭਾਜੀ ਮੀਟਰ ਨਵਾਂ ਲਾਉਣਾ ਵਾ। ਇਹ ਵਾਪਦਾ ਹੀ ਦਰਖਾਸਤ ਹੋ ਭਾਈ। ਉਹ ਭਾਜੀ ਗੱਡੀ ਨੂੰ ਲਾਉਣਾ ਵਾ। ਹਾਂਜੀ ਇਹ ਫਿਰ ਬਾਲੇ ਦਾ ਜਿਹਦਾ ਕਹਿੰਦੇ ਆ ਉਹ ਵੇਖੇਗਾ ਭਾਈ। ਦੂਜਾ ਕੰਮ ਦੱਸੋ ਸਾਨੂੰ। ਤੁਸੀਂ ਪਾਪੜ ਰੱਖੇ ਆ ਇੱਥੇ, ਤੁਹਾਡੇ ਕੋਲ ਨਹੀਂ ਕੰਮ ਕਰਾਉਣਾ ਤੇ ਕਿਹਦੇ ਕੋਲ ਕਰਾਉਣਾ? ਚਲੋ ਮੁੰਡਾ ਬੁਲਾ ਲੈਨੇ, ਇੱਥੇ ਠੀਕ ਕਰ ਦੇਗਾ। ਮਿਹਨਤੀ ਦੇਣੀ ਅਸੀਂ ਤੇ ਉਹਨੂੰ। ਹਾਂਜੀ ਆ ਕਲਚ ਵੀ ਆ ਦੇਖੋ। ਤੇ ਭਾਈ ਨੇ ਮਤਲਬ ਕੰਧਾਂ ਟਪਾਈਆਂ ਗੱਡੀ ਨੂੰ ਤੁਸੀਂ, ਹਰ ਸ਼ੈ ਉਹਦੀ ਖੁੱਲੀ ਪਈ ਹੈ। ਭਾਜੀ ਗੱਡੀ ਨਾ ਬਸ ਛੈ ਹੀ ਇਸ ਤਰ੍ਹਾਂ ਦੀ ਪਈ, ਇਸ ਤਰ੍ਹਾਂ ਦੀ ਹੋ ਗਈ ਆ। ਅੱਛਾ ਦੇਖੋ ਨਾ ਇਹਦੇ ਟਾਇਰ ਵੀ ਬਦਲਨੇ ਆ, ਚੱਕੇ। ਨਹੀਂ ਪਿਛਲਾ ਟਾਇਰ ਨਵਾਂ ਭਾਜੀ। ਭਾਜੀ ਦੇ ਚੱਕੇ ਸਿੱਧੇ ਕਰਨੇ ਆ। ਇਹ ਸਿੱਧੇ ਐ ਨੂੰ ਕਰਨੇ ਭਾਜੀ, ਅੱਗੇ ਸਿੱਧੇ ਹੀ ਆ। ਵੇਖੋ ਬਿਲਕੁਲ ਸਿੱਧਾ ਚੱਕਾ ਭਾਈ। ਭਾਜੀ ਇਹਦੀਆਂ ਤਾਰਾਂ ਕੱਸ ਕੇ ਚੱਕੇ ਸਿੱਧੇ ਰਨਿੰਗ ਚ ਕਰਨੇ ਆ। ਲਾਈਨਮੈਂਟ ਸਿੱਧੀ ਕਰਨੀ ਇਹਦੀ। ਅੱਛਾ ਤਾਂ ਤਾਰਾਂ ਤੋਰਾਂ ਵਿੰਗੀਆਂ ਵਾ। ਅੱਲਾ ਮੇਰਾ ਮਾਲਕਾ, ਕਿਹਨੇ ਮਕੈਨਿਕ ਬਣਾਤਾ ਇਹ? ਉਹ ਭਾਈ ਨੇ ਵੇਖਣਾ ਵਾ ਨਾ ਹਰ ਚੀਜ਼। ਅਸੀਂ ਤੁਹਾਨੂੰ ਫਜ਼ੂਲ ਤੇ ਨਹੀਂ ਦੱਸੀ ਜਾਣੀ। ਭਾਜੀ ਤੁਹਾਡੀ ਗੱਲ ਹੀ ਨਹੀਂ ਸਮਝ ਆਉਣ ਡਈ। ਸਾਜੀ ਦੇ ਇਸ਼ਾਰੇ ਨਹੀਂ ਠੀਕ। ਕਿਸੇ ਨੂੰ ਗਲਤ ਇਸ਼ਾਰੇ ਕਰਦੀ ਆ। ਉਹ ਨਹੀਂ ਯਾਰ, ਮੇਰਾ ਕਹਿਣ ਦਾ ਮਤਲਬ ਆ ਕਿ ਤੇ ਸੋਹਣੇ ਜਿਹੇ ਇਸ਼ਾਰੇ ਪਾ ਇਹਦੇ। ਅੱਛਾ ਜਦੋਂ ਮੈਂ ਆਉਣ ਡਿਆ ਹੋਵਾਂ ਨਾ ਤੇ ਹਰ ਸ਼ਹਿਰ ਰੁਕ ਜਾਏ। ਐਂਬੂਲੈਂਸ ਵਾਲੇ ਪਾ ਦਈਏ। ਉਹ ਲੋਕੀ ਦੇਖ ਕੇ ਮੈਨੂੰ ਰੁਕ ਜਾਣ, ਮੈਂ ਸਿੱਧਾ ਲੰਘ ਜਾਵਾਂ, ਮੇਰੇ ਸਾਹਮਣੇ ਕੋਈ ਸ਼ਹਿਰ ਨਾ ਆਵੇ। ਫੇ ਆ ਸਲੀਮੀ ਚੌਂਕ ਵਾਲੇ ਇਸ਼ਾਰੇ ਪਾ ਦਿੰਨੇ ਭਾਈ ਨੇ। ਜਦੋਂ ਉਹ ਬਲਦੇ ਆ ਨਾ ਹਰ ਬੰਦਾ ਰੁਕਿਆ ਹੁੰਦਾ ਉੱਥੇ, ਕਿਉਂਕਿ ਸਭ ਤੋਂ ਜ਼ਿਆਦਾ ਰਸ਼ ਉੱਥੇ ਹੀ ਹੁੰਦਾ ਜੀ।
ਉਹ ਭਾਈ ਜਿਹੜੇ ਇਸ਼ਾਰੇ ਹੋਣੇ ਉਹੀ ਪਾਉਣੇ ਇਹਨੂੰ ਵੀ ਆਪਣੇ ਕੋਲ ਮੁਖਤਲਿਫ ਕਿਹੜੇ ਮਾਲਮਾ। ਨਹੀਂ ਮੁਖਤਲਿਫ ਮੈਂ ਪਾਏਦਾਰ ਇਸ਼ਾਰੇ ਪਾਉਣੇ। ਅੱਛਾ ਭਾਈ ਨੇ ਕਿ ਇਸ਼ਾਰਿਆਂ ਦੀ ਜੋੜੀ ਸਾਕੋ 200 ਰੁਪਏ ਦੀ ਆ, ਇੱਕ 300 ਰੁਪਏ ਦੀ ਆ। ਪੈਸੇ ਦਾ ਫਿਕਰ ਨਹੀਂ ਕਰਨਾ, 300 ਵਾਲੇ ਪਾਉਣੇ। ਅੱਛਾ ਜੀ 300 ਵਾਲੇ ਤੇ ਅਗਲੀ ਸਾਈਡ ਤੇ ਅਗਲੀ ਸਾਈਡ ਤੇ ਵੀ 300 ਵਾਲੇ ਅਗਲੀ ਸਾਈਡ ਤੇ 300 ਵਾਲੇ ਪਿਛਲੀ ਸਾਈਡ ਤੇ। ਮੈਂ ਤੇ ਕਹਿੰਦਾ ਤੁਸੀਂ ਪਿਛਲਾ 300 ਬਚਾ ਲਓ, ਅਗਲੇ ਪਵਾ ਲਓ, ਪਿਛਲੀ ਵਾਰੀ ਪਿਛਲੇ ਨੂੰ ਹੱਥ ਦੇ ਲਿਆ ਕਰੋ ਐਨੀ ਕਰ। ਤੇਰਾ ਦਿਮਾਗ ਸਹੀ ਆ, ਮੈਂ ਮਾਰਕੀਟ 'ਚ ਬਹਿਣ ਉੱਠਣ ਵਾਲਾ ਬੰਦਾ ਹੈਗਾ ਮੈਂ। ਹੋ ਗਏ ਭਾਜੀ 600 ਰੁਪਏ ਦੇ ਇਸ਼ਾਰੇ ਹੋ ਗਏ ਭਾਈ। ਬੈਟਰੀ ਵੀ ਨਹੀਂ ਹੈਗੀ ਇਹਦੀ ਬੈਟਰੀ ਵੀ ਨਵੀਂ ਪਾਉਣੀ। ਨੋਕੀਆ ਦੀ ਪਾ ਦਈਏ। ਛਈਆਂ ਵਾਲਾ ਮੋਬਾਈਲ ਤੇ ਮੈਂ ਫੜਾਇਆ। ਉਹ ਭਾਈ ਤੈਨੂੰ ਪਤਾ ਬੜੀ ਬੜੀ ਅੱਛੀ ਬੈਟਰੀ ਮੋਬਾਈਲ ਦੀ, ਉਹ 4.5 ਲੱਖ ਵਾਲੇ ਆਈਫੋਨ ਨੂੰ ਪੈ ਜਾਂਦੀ ਆ, ਤੇ ਆਹ ਤੇ ਆਨੇ ਦੀ ਗੱਡੀ ਨਹੀਂ। ਉਹਦੇ ਨਾਲ ਇਸ਼ਾਰੇ ਚੱਲ ਜਾਣਗੇ, ਲਾਈਟਾਂ ਬਲ ਪੈਣਗੀਆਂ ਹੈ, ਮੈਂ ਲੰਘ ਜਾਊਗਾ ਸਹੀ ਤਰ੍ਹਾਂ। ਬੈਟਰੀ ਉਹ ਚੰਗੀ ਹੈ ਲੇਕਿਨ ਇਸ਼ਾਰੇ ਨਹੀਂ ਬਣਨੇ ਇਹਦਾ। ਉਹ ਕਿੱਦਾਂ ਦਾ ਮਕੈਨਿਕ ਵਾ ਤੂੰ, ਕਿਹੜੀ ਬੈਟਰੀ ਕਿਹਨੂੰ ਪਾਉਣ ਡਿਆ ਵਾ? ਚਲੋ ਜੀ ਬੈਟਰੀ ਹੋ ਗਈ। ਬੈਟਰੀ ਸਾਡੇ ਕੋਲ ਇੱਕ 650 ਦੀ ਹੈ, ਇੱਕ 700 ਦੀ ਹੈ ਭਾਈ। 1300 ਵਾਲੀ ਹੈ ਕੋਈ 1300 ਵਾਲੀ? ਨਹੀਂ ਸਾਡੇ ਕੋਲ 650 ਵਾਲੀ ਹੈ। ਇਦਾਂ ਕਰਦੇ ਆ ਜੋੜ ਕੇ 2 ਪਾ ਦਿੰਨੇ, ਵਿੱਚ ਉਹਨਾਂ ਦੇ ਹਲਫੀ ਪਾਵਾਂਗੇ, ਜੱਫੀ ਪਵਾ ਦਾਂਗੇ। ਉਹ ਤੁਹਾਡਾ ਜ਼ਿਆਦਾ ਟਾਈਮ ਕੱਢਣਗੀਆਂ, ਜ਼ਿਆਦਾ ਟਾਈਮ ਚੱਲੇਗੀ। ਲਾਈਟ ਦੀ ਲੈਂਥ ਜੇ 40 ਫੁੱਟ ਆ ਨਾ 60 ਫੁੱਟ ਹੋ ਜਾਏਗੀ ਭਾਈ। ਯਾਰ ਮੈਂ ਕਹਿੰਦਾ ਇਹ ਨਾ ਗੱਡੀ ਮੇਰੀ ਜਾਮਾ ਬਣ ਜਾਏ, ਫੜੀ ਨਾ ਜਾਵੇ। ਨਹੀਂ ਭਾਜੀ ਫੜੀ ਨਾ ਜਾਵੇ, ਗੱਡੀ ਫੜੀ ਨਾ ਜਾਵੇ। ਮੈਂ ਗੱਡੀ ਤੇ ਬੈਠਾ ਤੇ ਛਾਂ ਕਰਦਾ ਲੰਘ ਜਾਵਾਂ। ਇੱਕ ਤਜ਼ਾਬ ਪਾ ਦੇ, ਇਹਨੂੰ ਕੋਈ ਨਹੀਂ ਫੜੂਗਾ, ਕਿਉਂਕਿ ਜਿੰਨੇ ਹੱਥ ਲਾਉਣਾ ਉਹਨੇ ਗਲ ਜਾਣਾ। ਭਾਜੀ ਇੱਥੇ ਗੱਦੀ ਤੁਸੀਂ ਟੌਰੀ ਕਿਸਮ ਦੀ ਪਾਉਣੀ ਹੈ, ਮੈਂ ਬਵਾਂ ਤੇ ਨਰਮ ਹੋਵੇ, ਫੁਲਕੇ ਮਾਰਦਾ ਜਾਵਾਂ ਮੈਂ। ਚਲੋ ਏਦਾਂ ਕਰੋ, ਤੁਸੀਂ ਏਦਾਂ ਜਾਓ ਬੇਕਰੀ ਤੇ ਜਾਵੋ, ਉਦੋਂ ਨਾ 6 ਪਾਉਂਡ ਦਾ ਕੇਕ ਲੈ ਆਵੋ। ਉਹ ਕੇਕ ਉੱਤੇ ਰੱਖ ਕੇ ਨਾ ਸਾਈਡਾਂ ਤੋਂ ਉਹਨੂੰ ਬੰਨ ਦਿੰਨੇ। ਬਹੁਤ ਅੱਛੇ ਯਾਰ, ਮੈਂ ਗੱਡੀ ਤੇ ਜਾਣ ਡਿਆ ਵਾ, ਪਿੱਛੇ ਮੱਖੀਆਂ ਬੈਠੀਆਂ ਹੁਣ ਮੇਰੇ ਨਾਲ। ਭਾਜੀ ਉਦਾਂ ਵੀ ਤੁਹਾਡੇ ਪਿੱਛੇ ਮੱਖੀਆਂ ਲੱਗਦੀਆਂ, ਕਦੋਂ ਕੰਪਨੀਆਂ ਵਾਲਾ ਲੱਗਦਾ ਕੋਈ ਮਗਰ? ਉਦਾਂ ਵੀ ਮੱਖੀਆਂ ਹੀ ਲੱਗਣ ਦਈਆਂ ਵਾ। ਤੂੰ ਬਹੁਤ ਸੋਹਣਾ ਵਾ, ਤੂੰ ਗੱਡੀ ਸਹੀ ਕੱਢੀ ਕਿ ਮੈਨੂੰ ਦੇਖਣਾ ਵਾ? ਚਲੋ ਭਾਈ ਨੂੰ ਸੀਟ ਹੋ ਗਈ 3000 ਰੁਪਏ ਦੀ ਸੀਟ ਆ ਭਾਈ ਨੇ ਅੱਛੇ ਵਾਲੀ। ਇਹਦਾ ਕਰਾਰੀ ਸੈੱਟ ਵੀ ਪਾਉਣਾ। ਇਹ ਭਾਈ ਨੂੰ ਗਰਾਰੀ ਸੈੱਟ ਪਏ ਆ ਸਾਡੇ ਕੋਲ। ਇੱਕ ਵਾ 1500 ਦਾ ਪਾ ਕੇ 1600 ਲਈਦਾ ਵਾ, ਤੇ ਇੱਕ ਹੈਗਾ ਵਾ 3200 ਰੁਪਏ ਦਾ ਭਾਈ। 3200 ਵਾਲਾ ਪਾ ਦੇ ਭਾਈ ਨੂੰ ਉਹਨੇ ਦੀ ਗੱਡੀ ਨਹੀਂ ਜਿੰਨਾ ਖਰਚਾ ਕਰਾਉਂਦਾ ਤੁਸੀਂ। ਜਿਹੜੇ ਦੀ ਮੇਨ ਪ੍ਰੋਬਲਮ ਪਤਾ ਕੀ ਆ? ਹਾਂ ਇਹਦੇ ਗੇਅਰ ਨਹੀਂ ਕੰਮ ਕਰਦੇ। ਤੇ ਤੂੰ ਕਰੀ ਜਾ ਕੰਮ। ਭਾਈ ਤੁਸੀਂ ਗੱਲ ਨਹੀਂ ਸਮਝੇ ਹੈਗੇ, ਇਹਦੇ ਗੇਅਰ ਗੇਅਰ ਨਹੀਂ ਕੰਮ ਕਰਦੇ ਇਹਦੇ। ਅੱਛਾ ਹੁਣ ਕੰਮ ਨਹੀਂ ਕਰਦੇ? ਹੁਣ ਨਹੀਂ ਕੰਮ ਕਰਦੇ। ਤੇ ਪਹਿਲੋਂ ਕੀ ਕੰਮ ਕਰਦੇ ਸੀ? ਪਹਿਲੋਂ ਸੁਨਿਆਰਿਆਂ ਦਾ ਕਰਦੇ ਸੀ। ਉਹ ਮੋਟਰਸਾਈਕਲ ਦੇ ਗੇਅਰ ਕਹਿਣ ਡਿਆ ਤੈਨੂੰ ਬੋਲਿਆ। ਅੱਛਾ ਹੋ ਜਾਏਗਾ ਭਾਈ ਨਾ। ਉਹ ਗਰਾਰੀ ਹੁੰਦੀ ਆ ਇਹਦੇ ਵਿੱਚ, ਜਿਹੜਾ ਨਾ ਇਹ ਗਰਾਰੀ ਹੁੰਦੀ ਆ, ਉਹ ਪਾ ਦੇਾਂਗੇ ਨਵੀਂ। ਇਹਦੇ ਨਾਲ ਆ ਸਟੈਂਡ ਵੀ ਨਵਾਂ ਪਾਉਣਾ। ਸਟੈਂਡ ਜਿਹੜਾ ਦੂਸਰੇ ਬੰਨੇ ਨਹੀਂ ਖੜੀ ਹੁੰਦੀ, ਇੱਕ ਤਾਂ ਹੁੰਦੀ ਨਾ ਬੱਖੀ ਭਾਰ ਖੜੀ, ਜਿੱਦਾਂ ਗੁਰਦੇ ਜਿੱਦਾਂ ਹੁਣ ਖਲੋਤੀ ਆ, ਏਦਾਂ ਨਹੀਂ ਖੜੀ ਕਰਨੀ। ਹਾਂ ਸਿੱਧੀ ਖੜੀ ਕਰਨੀ ਹੈ। ਹਾਂਜੀ ਸਟੈਂਡ ਪਾ ਦਾਂਗੇ। ਉਹ ਭਾਈ ਨੂੰ 360 ਰੁਪਏ ਦਾ ਉਹ ਸਟੈਂਡ। ਉਹ ਯਾਰ ਤੂੰ ਰੇਟ ਨਾ ਦੱਸ, ਇਹਨੂੰ ਖੋਲਣ ਵਾਲੀ ਗੱਲ ਕਰ। ਤੇ ਆਲੇ ਦੁਆਲੇ ਫਿਰੀ ਜਾਣ ਡਿਆ, ਮੈਂ ਪੜਨ ਡਿਆ ਤੇ ਕੁਛ ਇਹਨੂੰ ਕਰ ਸਹੀ। ਨਹੀਂ ਉਹ ਤੁਹਾਡੇ ਕੋਲ ਪੁੱਛਦੇ ਪੁੱਛਣਾ ਵੀ ਜਿਹੜਾ ਦੁਕਾਨ ਤੇ ਨਹੀਂ ਹੋਏਗਾ ਸ਼ਾਗਿਰਦ ਨੂੰ ਭੇਜ ਦਾਂਗੇ, ਉਹ ਲੈਏਗਾ ਭਾਈ। ਗੱਡੀ ਤੂੰ ਗੱਡੀ ਖੋਲ ਮਿੰਟ ਲਾ। ਆ ਮੁੰਡਿਆ ਤੋਂ ਫੜਾਈਓ ਕਾਪੀ ਜਰਾ। ਉਹ ਗੱਡੀ ਸਹੀ ਕਰਕੇ ਫੇਰ ਹਿਸਾਬ ਕਰੀਦਾ ਵਾ। ਉਹ ਭਾਈ ਅਸੀਂ ਪਹਿਲਾਂ ਹਿਸਾਬ ਕਰਨਾ ਕਿ ਚਾਹੀਦਾ ਕੀ ਆ, ਬਾਹਰੋਂ ਮੰਗਾ ਲਈਏ ਫਿਰ ਜ਼ਰਾ ਜਲਦੀ ਹੋ ਜਾਂਦਾ। ਮੈਨੂੰ ਰਿਸ਼ਤਾ ਚਾਹੀਦਾ, ਤੈਨੂੰ ਗੱਡੀ ਸਹੀ ਕਰਾਉਣ ਦਿੱਤਾ, ਤੂੰ ਦੱਸਣ ਕਿ ਡਿਆ ਵਾ? ਅਸੀਂ ਵੱਟੇ ਦੇ ਕਰਦੇ ਆ ਭਾਈ ਨੇ। ਫੇਰ ਇੱਕ ਸਾਡੇ ਮਕੈਨਿਕ ਨੂੰ ਚਾਹੀਦੀ ਹੈ, ਇੱਕ ਮੈਨੂੰ ਚਾਹੀਦੀ ਹੈ ਭਾਈ ਨੂੰ। ਪਾਗਲ ਹੋ ਗਿਆ ਭਾਈ। ਲਿਆਓ ਜੀ, ਲਿਆਓ ਉਸਤਾਦ ਜੀ। ਚੀਜ਼ਾਂ ਦੇ ਨਾਂ ਤੇ ਲਿਖਣੇ ਨਾ, ਜਿਹੜੀ ਚੀਜ਼ ਨਹੀਂ ਹੋਏਗੀ ਅਸੀਂ ਬਾਹਰੋਂ ਲਿਆ ਕੇ ਪਾ ਦੇਾਂਗੇ ਭਾਈ ਨੂੰ। ਗਰਾਰੀ ਸੈੱਟ ਕਿਹੜਾ ਪਾਉਣਾ ਭਾਈ ਨੂੰ? 3100 ਰੁਪਏ ਵਾਲਾ ਕਿ 3200 ਵਾਲਾ? 3200 ਵਾਲਾ। 3200 ਰੁਪਏ ਵਾਲਾ। ਅੱਛਾ ਜੀ। ਮਸਾਲਾ ਹੈ? ਓ ਸੌਰੀ, ਲਿਖੋ। ਤੇ ਆ ਅਗਲੀ ਲਾਈਟ ਭਾਈ ਨੂੰ ਹਾਂਡੀ ਵੀ ਪਾਉਣੀ, ਇਹਦੀ ਹਾਂਡੀ ਵੀ ਪਾਉਣੀ। ਮੈਂ ਕਹਿੰਦਾ ਤੁਹਾਡੇ ਪੈਸੇ ਬਚਣਗੇ, ਸਿਗਰਟ ਲਾ ਕੇ ਗੱਡੀ ਚਲਾਇਆ ਕਰੋ। ਉਹ ਜਿੰਨੀ ਕੁ ਬਲਦੀ ਹੋਏਗੀ ਐਕਸੀਡੈਂਟ ਤੁਹਾਡਾ ਮੂੰਹ ਵੱਜੂ। ਇਹ ਹਾਂਡੀ ਵੀ ਟੁੱਟੀ ਆ ਭਾਈ ਨੇ ਜੀ, ਤੇ ਲਾਈਟ ਵੀ। ਇਹ 750 ਰੁਪਏ ਦਾ ਹੋ ਗਿਆ ਭਾਈ। ਇਸ਼ਾਰੇ ਵੀ। ਇਸ਼ਾਰੇ ਉਹ ਜੋੜੀ ਜੋ ਤੁਹਾਨੂੰ ਦੱਸੀ ਮੈਂ 300 ਵਾਲੀ ਪਾਉਣੀ ਆ। 300 ਵਾਲੀ 600 ਰੁਪਏ ਇਸ਼ਾਰਿਆਂ ਦਾ ਹੋ ਗਿਆ। ਹਿਸਾਬ ਤਾਂ ਸਹੀ ਕਰ ਦੂ ਤਾਂ ਇਹਦਾ ਦੇਗਾ ਦਾ ਸਮਾਨ ਲਿਖਣ ਡਿਆ ਮੈਂ ਗਲਤ ਮਲਤੀ ਲਿਖੀ ਜਾਂਦਾ। ਭਾਈ ਨੇ ਸਾਡੀ ਲਿਖਾਈ ਆ, ਸਾਨੂੰ ਪਤਾ ਸੀ ਕਿੱਦਾਂ ਲਿਖੀ ਦੀ। ਗਾਹਕ ਦੀ ਸਮਝ ਆ ਗਿਆ ਤੇ ਫਿਰ ਤੇ ਪ੍ਰੋਬਲਮ। ਅੱਛਾ ਜੀ, ਇਹਨਾਂ ਦੀ ਵੀ ਲਿਖਾਈ ਹੁੰਦੀ ਹੈ? ਓਏ ਭਾਈ ਨੇ ਫਿਰ ਤੁਹਾਨੂੰ ਪਤਾ ਗਾਹਕ ਐਵੇਂ ਗਈ ਜਾਂਦਾ, ਆਹ ਕੀ ਲਿਖਿਆ, ਉਹਨੂੰ ਫੜ ਕੇ ਪੁਰਦੇ ਕੋਲ ਲੈ ਜੀਦਾ, ਭਾਜੀ ਆਹ ਲਿਖਿਆ ਵਾ। ਅੱਛਾ ਆ ਟੈਂਕੀ ਭਾਈ ਨਾ, ਭਾਜੀ ਟੈਂਕੀ ਬਦਲਣੀ ਆ। ਅੱਛਾ ਟੈਂਕੀ ਬਦਲਣੀ। ਇਹ ਭਾਈ ਨੇ ਇੱਕ ਸੈੱਟ ਪਿਆ ਸਾਡੇ ਕੋਲ 3200 ਦਾ, ਸੌਰੀ 4200 ਦਾ ਇੱਕ ਸੈੱਟ, ਇੱਕ ਸਾਕੋ 5000 ਵਾਲਾ ਸੈੱਟ। ਭਾਜੀ ਆ ਨਾ ਜਿਹੜੀ ਟੈਂਕੀ ਆ ਇਹ ਵੀ ਬਦਲਣੀ ਆ। ਕਮ ਸੇ ਕਮ ਇਹਨਾਂ ਦਾ 16 ਲੀਟਰ ਤੇਲ, 17 ਲੀਟਰ ਤੇਲ, 18 ਲੀਟਰ ਤੇਲ ਆਵੇ ਟੈਂਕੀ 'ਚ। ਇਹ ਫਿਰ ਦੋਧੀ ਵਾਲੀ ਕੈਨ ਦਿਖਾ ਲਓ ਭਾਜੀ ਇੱਥੇ।
ਮੈਂ ਕਿੱਦਾਂ ਗੱਡੀ ਚਲਾਉਂਗਾ, ਕਹਿਣ ਅੱਗੇ ਨਜ਼ਰ ਆਊਗਾ। ਨਹੀਂ ਤਾਂ ਮਤਲਬ ਜਿੱਡੀ ਉਹ ਫਿਟਾਂਗਾ ਉੱਡੀ ਕਿ ਬਣਾਉਣੀ ਆ, ਹੁਣ ਮੈਂ ਕਿੱਦਾਂ ਇਹਨੂੰ ਮਤਲਬ ਪਾ ਦੇਵਾਂ? ਯਾਰ ਇਹਦਾ ਮਤਲਬ ਆ ਕਿ ਤੂੰ ਨਹੀਂ ਸਹੀ ਕਰ ਸਕਦਾ। ਓਏ ਤੂੰ ਮਤਲਬ ਮੁਲਕਾਂ ਬਾਹਰ ਚਲ ਜਾਣਾ ਹੁੰਦਾ, ਤੇਲ ਪਵਾ ਕੇ ਮਹੱਲੇ ਚੋਂ ਨਿਕਲ ਜਾਂਦਾ, ਜੰਗਲਾਂ ਨੂੰ ਜਾਣਾ ਤੂੰ ਕਿਤੇ? ਮੈਂ ਚਾਹੁੰਦਾ ਵਾ ਜਦੋਂ ਮੈਂ ਗੱਡੀ ਗੁੱਡੀ ਮੇਰੀ ਸੈੱਟ ਹੋਵੇ, ਮੈਂ ਗੱਡੀ ਨੂੰ ਪਹਿਲੀ ਕਿੱਕ ਮਾਰਾਂ। ਅੱਛਾ ਐ ਚੌਂਕ 'ਚੋਂ ਮੈਂ ਕਿੱਕ ਮਾਰਾਂ, ਅਗਲੇ ਚੌਂਕ ਤੱਕ ਗੱਡੀ ਨਾ ਰੁਕੇ, ਸਾਹਮਣੇ ਬੰਦਾ ਵੀ ਕੋਈ ਨਾ ਆਵੇ, ਇਸ਼ਾਰੇ ਵੀ ਸੋਹਣੇ ਲੱਗੇ ਹੋਣ। ਤੁਸੀਂ ਏਦਾਂ ਕਰ ਲਓ, ਸਾਹਮਣੇ ਇਹਦੇ ਨਾਲ ਕੁੱਤਾ ਭਾਲਿਆ ਕਰੋ। ਕੁੱਤਾ ਬਹੁਤ ਚੰਗੀਆਂ ਬਰਾਛਾਂ ਹੁੰਦੀਆਂ, ਜਦੋਂ ਕਿੱਕ ਮਾਰੀ ਉਹਦੀ ਪੂਛ ਤੇ ਚੁੰਡੀ ਵੜਦੀ, ਬਾਈ ਕੋਈ ਨਹੀਂ ਅੱਗੇ। ਉਹ ਭਾਈ ਤੇਰੀ ਮਾਤੇ ਨਹੀਂ ਵੱਜੀ, ਉਹ ਜਦੋਂ ਰੇਸ ਦੇਗਾ ਉਨੀ ਦੂਰ ਗੱਡੀ ਜਾਣੀ ਜਾਂ ਕਿੱਕ ਮਾਰ ਕੇ ਗੰਢ ਟੱਪ ਜਾਣੀ। ਇਹ ਕਿਹੜੀ ਫਿਲਮਾਂ ਵਾਲੀ ਗੱਡੀ ਆ? ਕੁੱਤਾ ਮੈਂ ਬਿਠਾ ਤਾਂ ਲਵਾਂ, ਮੁੜ ਕੇ ਫਿਰ ਦੁਕਾਨ ਤੇ ਕੌਣ ਬੈਠੂਗਾ? ਨਹੀਂ ਨਹੀਂ, ਇਹ ਸ਼ਗਿਰਦਾਂ ਨੂੰ ਨਾ ਏਦਾਂ ਦੀ ਗੱਲ ਕਹਿ, ਚਾਬੀ ਪਾਨਾ ਮਾਰ ਦੇਣਗੇ ਫਿਰ ਚੰਗਾ ਇਹਦੀ ਰੇਸ ਵੀ ਸਹੀ ਕਰਨੀ, ਰੇਸ ਹੈ ਮੁਕੰਮਲ ਤੌਰ ਤੇ। ਇਹਨੂੰ ਨਾ ਵੀਲਿੰਗ ਵਾਲੀ ਗੱਡੀ ਬਣਾਉਣਾ, ਵੀਲਿੰਗ ਵਾਲੀ, ਜੰਪ ਮਾਰਾ ਪਤਾ ਲੱਗੇ ਵੀ ਜਾ ਰਿਹਾ ਵਾ। ਅਗਲਾ ਚੱਕਾ ਚੁੱਕਣਾ ਚਾਹੁੰਦਾ। ਹਾਂ ਏਦਾਂ ਗੱਡੀ ਚੁੱਕ ਕੇ ਚਲੋ। ਪਹਿਲੋਂ ਕਰਜ਼ਾ ਇੰਨਾ ਚੁੱਕਿਆ ਵਾ, ਉਤੋਂ ਹੁਣ ਚੱਕਾ ਵੀ ਚੁੱਕੇਗਾ। ਉਹ ਨਿਆਣਿਆਂ ਦਾ ਖਰਚਾ ਚੁੱਕ ਭਾਈ, ਉਹ ਮਾਪਿਆਂ ਦਾ ਇਹ ਜ਼ਿੰਮੇਵਾਰੀ ਚੁੱਕ, ਤੂੰ ਗੱਡੀ ਦਾ ਚੱਕਾ ਚੁੱਕਣ ਦਿਆਂ। ਯਾਰ ਸ਼ੌਕ ਆ, ਮੈਂ ਆਪਣੇ ਉਹ ਤੇਰਾ ਸ਼ੌਕ, ਤੇਰੇ ਤੇ ਰਗੜਾਂ ਲੱਗੀਆਂ ਹੋਈਆਂ ਕਰਨੀਆਂ ਆਉਣੀਆਂ। ਐਡਾ ਗੰਦਾ ਸ਼ੌਕ ਆ ਭਾਈ ਤੈਨੂੰ। ਯਾਰ ਬਾਅਦ ਚ ਕਹੇਗਾ ਉਹ ਮਕੈਨਿਕ ਕੋ ਕੰਮ ਕਰਾਇਆ, ਅਗਲੇ ਮੈਨੂੰ ਫੜ ਕੇ ਲੈ ਜਾਣਗੇ ਵੀਲਿੰਗ ਕਰਦਾ ਵਾ। ਅਸਲ 'ਚ ਮੈਂ ਚਾਹੁੰਦਾ ਵਾ ਕਿ ਮੇਰੇ ਪਾਪਾ ਇਹ ਕਹਿਣਗੇ ਵਾਕਈ ਗੱਡੀ ਕਿਸੇ ਹਦਾਇਤ ਵਾਲੇ ਬੰਦੇ ਕੋਲ ਸਹੀ ਕਰਾਈ ਹੈ। ਪਹਿਲੀ ਤੇ ਗੱਲ ਆ, ਤੁਹਾਡੇ ਚ ਪਾਪਾ ਹੁੰਦਾ ਹੀ ਨਹੀਂ ਭਾਈ। ਪਾਪੀ ਹੋ ਸਕਦਾ, ਤੁਹਾਡੇ ਚ ਪਾਪਾ ਨਹੀਂ ਹੋ ਸਕਦਾ। ਆ ਢਿੱਡ ਦਾ ਪਾਪੀ ਸੁਣਿਆ? ਅਜੀਬ ਗੱਲ ਆ, ਇੱਕ ਗੱਡੀ ਤੂੰ ਆਪਣੇ ਤੋਂ ਮੈਲੀ ਲੈਣ ਦੀ ਆ, ਉਤੋਂ ਤੂੰ ਪਾਪਾ ਤੇ ਡੈਡੀ ਤੇ ਮੰਮੀ ਡੈਡੀ ਬੱਚਿਆਂ ਵਾਲੀ ਗੱਲ ਕਰ ਰਹੇ ਆ। ਯਾਰ ਉਹਨਾਂ ਨੇ ਕਿਹਾ ਸੀ ਆਪਣੇ ਤੂੰ ਜਿੱਦਾਂ ਦੀ ਵੀਲਿੰਗ ਕਰਨੀ ਹੈ ਉਦਾਂ ਦੀ ਕਰਾ ਲਾ। ਮੈਂ ਚਾਹੁੰਦਾ ਵਾ ਕਿ ਦੇਖੋ ਇੰਜਣ ਨਹੀਂ, ਇੰਜਣ ਇਹਦਾ ਤੇਲ ਬਦਲਣਾ ਵਾ। ਜਦੋਂ ਗੱਡੀ ਚੱਲਣ ਲੱਗਦਾ ਕਿੱਕ ਮਾਰ ਜਾਂਦੀ ਕਰਕੇ ਚੱਕ ਭਰਦੀ ਆ ਗੱਡੀ। ਇਹ ਤੁਹਾਨੂੰ ਕੋਈ ਬਿਮਾਰੀ ਹੋਣੀ ਭਾਈ, ਤੁਹਾਨੂੰ ਹਜੋਕੇ ਦੀ ਬਿਮਾਰੀ ਹੁੰਦੀ ਆ, ਬੰਦੇ ਹੁੰਦੇ ਨੇ ਐ ਕਰਦੇ ਤੁਰਦੇ ਫਿਰਦੇ। ਉਹ ਯਾਰ ਗੱਡੀ ਦਾ ਇੰਜਣ ਚੱਕ ਭਰਦਾ ਵਾ ਭਰਾਵਾ, ਇਹਦਾ ਮੋਬਿਲਾਲ ਬਦਲਣਾ ਵਾ। ਭਾਈ ਮੋਬਿਲਾਲ ਪਾ ਦਾਂਗੇ, ਸਾਡੇ ਕੋਲ ਇੱਕ 900 ਵਾਲਾ ਪਿਆ, ਇੱਕ 850 ਵਾਲਾ ਨਹੀਂ ਪਿਆ। ਤੁਸੀਂ ਇਹੀ ਮੋਬਿਲਾਲ ਕੱਢ ਕੇ ਤੇ ਤੇਰਾ ਵਧਾਣੀ ਮਾਰ ਕੇ ਨਾ, ਜਿਹੜਾ ਗੰਦਾ ਗੰਦਾ ਥੱਲੇ ਪੈ ਜਾਏਗਾ, ਤਾਜ਼ਾ ਤਾਂ ਉੱਤੇ ਉੱਠ ਜਾਏਗਾ, ਉਹ ਵਾਪਸ ਪਾ ਦਿਓ। ਇਹ ਮੱਖਣ ਪਾਇਆ ਗੱਡੀ 'ਚ ਪਹਿਲਾਂ। ਉਹ ਤੇਰੀ ਮੱਤ ਵੱਜੀ ਭਾਈ, ਉਹ ਤੇਲ ਨੂੰ ਕੌਣ ਮਧਾਣੀ ਮਾਰਦਾ? ਉਹ ਕਹਿੰਦੇ ਹੁੰਦੇ ਆ ਯਾਰ ਮਾਰ, ਉਹ ਕਹਿੰਦੇ ਪੁੜਪੜੀ 'ਚ ਮਧਾਣੀ ਨਾ ਖਾ ਲਈ ਕਿਸੇ ਕੋਲੋਂ। ਉਹ ਭਾਈ ਆਇਲ ਹੁੰਦਾ ਵਾ, ਇਹ ਪਹਿਲਾਂ ਸੁੱਟ ਦੇਈਦਾ, ਉਹ 'ਚ ਕਚਰਾ ਆ ਜਾਂਦਾ, ਉਹ ਪਿਸਟਨ ਚੱਲ ਕੇ ਨਾ ਰਗੜ ਵੱਜ ਕੇ ਉਹ ਖਰਾਬ ਹੋ ਜਾਂਦਾ, ਨਵਾਂ ਤੇਲ ਪਾਈਦਾ ਭਾਈ ਨੇ। ਨਹੀਂ ਤੇ ਗੱਡੀ ਧੂਆਂ ਕਾਹਤੋਂ ਮਾਰਦੀ ਆ? ਇਹ 'ਚ ਪਾਥੀ ਲਾਤੀ ਹੋਣੀ ਕਿਸੇ ਨੇ, ਇਹ ਪਾਥੀ ਲਾਤੀ ਹੋਣੀ। ਉਹ ਧੂਆਂ ਉਦੋਂ ਹੀ ਮਾਰਨਾ ਜਦੋਂ ਇਹਦੇ ਜੈਨ ਜੂਨ ਪੈਣ ਵਾਲੇ ਹੁੰਦੇ ਆ ਭਾਜੀ। ਤੇਲ ਸਾਰੀ ਉਮਰ ਬਦਲਣਾ ਨਹੀਂਗਾ ਤੁਸੀਂ। ਲਓ ਜੀ, ਇਹ ਹੁਣ ਇੰਜਨ ਆਇਲ ਕਿਹੜਾ ਪਾਉਣਾ ਵਾ? ਹੈ ਤੇਲ ਕਿਹੜਾ ਪਾਉਣਾ ਇਹਨੂੰ? ਤੇਲ ਇਹ 'ਚ ਪਾ ਦੇ, 4 ਵਾਲਾ ਪਾ ਦੇ। ਇਹ ਮਤਲਬ ਤੇਲ ਪੂਰਾ ਹੁੰਦਾ ਗੱਡੀ ਦਾ? ਤੇਲ ਜਿਹੜਾ ਹੁੰਦਾ ਉਹੀ ਪਾਉਣਾ, ਹੋਰ ਤੂੰ ਕਿਹੜਾ ਪਾਉਣਾ ਤੇਲ? ਉਹ ਮੈਂ ਤੈਨੂੰ ਇਹ ਨਹੀਂ ਮਤਲਬ ਪੁੱਛੇ ਕਿ ਅੱਛੀ ਕੰਪਨੀ ਦਾ ਹੁੰਦਾ, ਇਹ ਲੋਕਲ ਕੰਪਨੀ ਦਾ ਹੁੰਦਾ? ਨਹੀਂ ਆਪਣੇ ਕੋਲ ਗੰਦੀ ਕੰਪਨੀ ਦਾ ਨਹੀਂ ਪਾਉਣਾ, ਅੱਛੀ ਕੰਪਨੀ ਦਾ ਪਾਉਣਾ ਵਾ ਤੂੰ। ਉਹ ਭਾਈ ਪਹਿਲੇ ਤੇਲ ਦੀ ਸਫਾਈ ਹੁੰਦੀ ਆ, ਉਹ ਵੀ ਸਾਡੇ ਕੋਲ ਕਸਟਮਰ ਹੁੰਦੇ ਆ, ਕੋਈ ਮਾੜਾ ਤੇਲ ਪਵਾਉਂਦੇ, ਜਿੱਦਾਂ ਦੀ ਚੀਜ਼ ਪਵਾਉਣੀ ਉਦਾਂ ਦੇ ਪੈਸੇ ਲੈ ਲੈਣੇ। ਨਹੀਂ ਤੁਸੀਂ ਆਦਾ, ਹਾਂ ਮੈਨੂੰ ਯਾਦ ਆ ਗਿਆ ਵਾ, ਇਹਦਾ ਚੁੰਮਟਾ ਵੀ ਬਦਲਣਾ ਵਾ। ਚਿਮਟਾ ਵੀ ਬਦਲਣਾ ਵਾ, ਇਹਦੇ ਲੈਦਰ ਵੀ ਬਦਲਨੇ ਆ, ਲੈਦਰ ਵੀ ਪਾਉਣੇ ਆ, ਇਹਦੇ ਇਸ਼ਾਰੇ ਵੀ ਪਾਉਣੇ ਆ। ਇਸ਼ਾਰਿਆਂ ਦੀ ਹੋ ਗਈ ਆ ਭਾਈ ਨੂੰ, ਪਰਚੀ ਬਣ ਗਈ ਆ। ਅੱਛਾ ਜੀ, ਹੋਰ ਆ ਭਾਈ ਨੇ ਇਹਨਾਂ ਦਾ ਕੰਮ ਕਰਨਾ ਵਾ। ਇਹਦਾ ਕੀ ਨਾਮ ਆ? ਚੈਨ ਕਵਰ ਪਾਉਣਾ, ਚੈਨ ਕਵਰ ਵੀ ਪਾਉਣਾ, ਸਟੈਂਡ ਵੀ ਨਵੇਂ ਲਾਉਣੇ ਇਹਦੇ ਸਾਰੇ, ਪੈਡਲ ਵੀ ਲਾਉਣੇ, ਪੈਡਲ। ਯਾਰ ਮੈਨੂੰ ਲੱਗਦਾ ਤੇ ਕੁੱਤੇ ਵੀ ਫੇਲ ਹੋ ਗਏ ਆ। 8ਵੀਂ 'ਚ ਪੜ੍ਹਦੇ ਸੀ ਉਹ ਭਾਈ, ਉਹ ਸਾਈਕਲਾਂ ਨੂੰ ਪੈਂਦੇ ਆ, ਇਹਨੂੰ ਗੱਡੀ ਨੂੰ ਕੁੱਤੇ ਕਿਤੇ ਪਵਾਉਂਦੇ ਆ। ਅੱਛਾ ਆ ਕੀ ਉਹ ਹੁੰਦਾ? ਕਿਹੜੀ ਨਸਲ ਦਾ ਭਾਈ ਤੂੰ? ਉਹ ਦੁਨੀਆ ਤੇ ਰਹਿਣਾ ਕਿ ਨਹੀਂ ਤੂੰ? ਉਹ ਯਾਰ ਤੈਨੂੰ ਪੁੱਛਿਆ ਯਾਰ, ਤੂੰ ਮੇਰੇ ਕਾਹਤੋਂ ਦੇਣ ਲੱਗ ਪਿਆ? ਉਹ ਯਾਰ ਅਜੀਬ ਗੱਲ ਆ, ਕਦੀ ਕਹਿੰਦਾ 4 ਵਾਲਾ ਤੇਲ ਪਾ ਦੇ, ਕਦੀ ਕਹਿੰਦਾ ਇਸ਼ਾਰਾ ਹੋਵੇ, ਕੋਈ ਅੱਗੇ ਨਾ ਹੋਵੇ। ਉਹ ਏਡਾ ਡਰਾਉਣਾ ਤੂੰ, ਤੇਰੇ ਅੱਗੇ ਤੇ ਵੈਸੇ ਨਹੀਂ ਕੁਝ ਲਾਉਂਦਾ ਹੋਣਾ ਕੋਈ। ਯਾਰ ਮੈਂ ਚਾਹੁੰਦਾ ਵਾ ਜਦੋਂ ਮੈਂ ਮੋਟਰਸਾਈਕਲ ਤੇ ਬੈਠਾ ਹਰ ਲੜਕੀ ਦੀ ਨਿਗਾਹ ਮੇਰੇ ਤੇ ਹੋਵੇ। ਮੇਰੇ ਮਾਲ ਅੱਗ ਲਾ ਲਾ ਆਪਣੇ ਆਪ ਨੂੰ। ਤੂੰ ਕੁੜੀਆਂ ਕਹਿੰਦਾ ਪੂਰਾ ਮਹੱਲਾ ਵੇਖੂਗਾ ਕਿ ਜਾਣ ਕਾ ਹੁੰਦੇ ਆ। ਬਦਤਮੀਜ਼ ਜਿਹਾ ਯਾਰ, ਕੈਸੀ ਗੱਲ। ਸੋਹਣੇ ਨਾ ਲੱਗਾਂਗੇ। ਆ ਤੇਰੀ ਪਿਛਲੀ ਲਾਈਟ ਵੀ ਇੰਨੀ ਪਿੱਛੇ ਲਾਲਟੈਨ ਲੈ ਕੇ ਨਾ ਬੰਦਾ ਭਾਲਿਆ ਕਰਾਂ ਚ ਕਰਕੇ। ਉਹ ਭਾਈ ਹਰ ਸ਼ੈ ਗੱਡੀ ਦੀ ਪੈਣ ਵਾਲੀ, ਆ ਪਿਛਲੀ ਲਾਈਟ ਪਾਉਣੀ ਆ। ਆਹੋ ਤੇ ਹੋਰ ਅਜੀਬ ਗੱਲ ਆ ਯਾਰ। ਮੈਂ ਕਹਿੰਦਾ ਯਾਰ ਗੱਡੀ ਟੌਰੀ ਕਿਸਮ ਦੀ ਕਰਦੇ। ਮੈਂ ਕਹਿੰਦਾ ਗੱਡੀ ਟੌਰੀ ਹੋ ਜਾਏਗੀ, ਟੈਨਸ਼ਨ ਬਿਲਕੁਲ ਨਾ ਲਓ। ਅੱਛਾ ਜੇ ਮੈਂ ਗੱਡੀ ਤੇ ਅੱਜ ਕਰਕੇ ਬੈਠਾ ਹੋਵਾਂ, ਐਨਕ ਲਾਵਾਂ ਹੋਵਾਂ ਤੇ ਅਜੇ ਲੱਗੂਗਾ। ਤੂੰ ਕਦੇ ਵੀ ਨਹੀਂ ਲੱਗਣਾ, ਹਜੇ ਤੇ ਲੈਦਾ ਗੱਲ ਆ, ਤੂੰ ਕਦੇ ਵੀ ਨਹੀਂ ਲੱਗਣਾ। ਯਾਰ ਪਹਿਲੀ ਗੱਲ ਆ ਕਿ ਆ ਮੂੰਹ ਤੇ ਐਨਕ ਲੱਗਣੀ ਨਹੀਂ, ਲੱਗਣਾ ਤੇਰੇ ਅੱਖਾਂ ਤੇ ਸੋਜਾਂ ਪਈਆਂ, ਕਿਉਂਕਿ ਐਨਕ ਦਾ ਫਰੇਮ ਕਾਲਾ ਹੁੰਦਾ ਤੇਰਾ, ਤੇ ਰੰਗ ਉਹਦਾ ਐਨਕ ਦਾ ਰਲ ਜਾਣਾ, ਪਤਾ ਹੀ ਨਹੀਂ ਲੱਗਣਾ। ਅਸਲ 'ਚ ਮੈਂ ਚਾਹੁੰਦਾ ਮੈਂ ਗੱਡੀ ਤੇ ਬੈਠਾ ਹੋਵਾਂ ਤੇ ਲੋਕੀ ਮੈਨੂੰ ਇਹ ਨਾ ਕਹਿਣ ਕਿ ਉਹ ਇਮਲੀ ਜਾਣ ਡਿਆ। ਅੱਛਾ ਉਹ ਹੀਰੋ ਗਿਆ, ਉਹ ਹੀਰੋ ਗਿਆ। ਹਾਂ ਇਹਦਾ ਮਤਲਬ ਕਿ ਤੈਨੂੰ ਪਿੱਛੋਂ ਆਵਾਜ਼ ਮਾਰਨਾ, ਉਹ ਹੀਰੋ ਕੂੜਾ ਲੈ ਜਾ ਆਗੇ। ਓਏ ਉਹ ਹੀਰੋ ਨਹੀਂ ਓਏ, ਉਹ ਫਿਲਮਾਂ ਵਾਲਾ ਹੀਰੋ, ਜਿਹਦੀਆਂ ਫਿਲਮਾਂ 1400-1500 ਹੁੰਦੀਆਂ ਵਾ। ਭਾਈ ਹੋਰ ਅੱਗੇ ਕੋਈ ਹੋਰ ਗੱਲ ਦੱਸੋ। ਹੋਰ ਕੀ ਆ ਬਸ ਅੱਗੇ ਇਹ ਗਲੱਜ ਪਾਉਣਾ ਜੀ? ਗਲੱਜ ਪਾਉਣਾ ਵਾ, ਹੋਰ ਇਹਨੂੰ ਕੀ ਪਾਉਣਾ ਤੂੰ? ਇਹਦੀ ਹਰ ਸ਼ੈ ਸੈਟਮੈਂਟ ਕਰਕੇ। ਮੈਂ ਕਹਿੰਦਾ ਭਾਈ ਨੇ ਇਹ ਰੋਡ ਤੇ ਨਾਮ ਆ ਬਬਲੂ ਕਾਰੀ ਕਰਦਾ,
ਅੱਲਾ ਦੇ ਹੁਕਮ ਨਾਲ ਜਿਹੜੀ ਗੱਡੀ ਦਾ ਅਸੀਂ ਕੰਮ ਕੀਤਾ ਮੁੜ ਕੇ ਕਿਸੇ ਨੇ ਹੱਥ ਨਹੀਂ ਲਾਇਆ ਕਿਉਂਕਿ ਗੱਡੀ ਦਾ ਕੰਮ ਨਿਕਲਦਾ ਹੀ ਨਹੀਂ ਬਾਅਦ ਚ। ਭਾਜੀ ਮੈਂ ਚਾਹੁੰਦਾ ਮੈਂ ਪੈਂਟ ਕੋਟ ਪਾਉਣਾ ਗੱਡੀ ਦੇ ਨਾਲ, ਤੇ ਹਿਸਾਬ ਲਾ ਲਓ ਕਿ ਪੈਂਟ ਕੋਟ ਪਾਉਣਾ ਮੈਂ ਗੱਡੀ ਨੂੰ। ਉਹ ਗੱਡੀ ਨੂੰ ਕੌਣ ਪਾਉਂਦਾ ਪੈਂਟ ਕੋਟ ਭਾਈ? ਓਏ ਬੋਲਿਆ ਮੈਂ ਪਾ ਕੇ ਬਹਿਣਾ ਉੱਤੇ। ਅੱਛਾ ਤੁਸੀਂ ਬਹਿਣਾ ਤੁਸੀਂ। ਹਾਂ ਮੈਂ ਕਹਿੰਦਾ ਪੈਂਟ ਕੋਟ ਜਦੋਂ ਪਾਇਆ ਹੋਵੇ ਤੇ ਗੱਡੀ ਵੀ ਥੱਲੇ ਨਵੀਂ ਜੀ ਲੱਗਣੀ ਚਾਹੀਦੀ ਹੈ ਨਾ। ਮੈਂ ਕਹਿੰਦਾ ਭਾਈ ਨੇ ਗੱਡੀ ਤੁਹਾਨੂੰ ਏਦਾਂ ਹੱਥੋਂ ਨਿਕਲੂਗੀ ਕਲੱਚ ਛੱਡੋਗੇ ਤੇ। ਅੱਛਾ ਇਹਦਾ ਕਵਰ ਕਿੱਥੋਂ ਮਿਲੂਗਾ ਉੱਪਰਲਾ ਜਿਹੜਾ ਤੇ ਬੁਰਖਾ ਜਿਹਾ ਹੁੰਦਾ ਵਾ? ਇਹ ਘੋੜੀ ਆ ਇਹ ਤੇ ਕਪੜਾ ਕਿਉਂ ਪਾਉਣਾ ਸਾਰੀ ਤੇ? ਓ ਯਾਰ ਉਹ ਕਾਰ ਤੇ ਨਹੀਂ ਖਿਲਾਰ ਕੇ ਪਾਈਦਾ ਹੁੰਦਾ। ਮੈਂ ਕਹਿੰਦਾ ਮੈਂ ਵੀ ਆਪਣੀ ਗੱਡੀ ਤੋਂ ਵੱਡਾ ਕੱਪੜਾ ਲਿਆ ਕੇ ਪਾਵਾਂ ਇੱਥੇ। ਉਹਦਾ ਕੋਈ ਫਾਇਦਾ ਨਹੀਂ ਭਾਈ ਨੂੰ ਚੋਂ ਘੱਟਾ ਪੜਦਾ ਵਾ ਫਿਰ ਰਗੜ ਪੈ ਜਾਂਦੀ ਹੈ ਟੈਂਕੀ ਟੱਪ ਜਾਂਦੀ। ਮੈਨੂੰ ਮੌਸਮ ਤੋਂ ਬਹੁਤ ਅਲਰਜੀ ਆ। ਮੈਂ ਕਹਿੰਦਾ ਮੈਂ ਧੁੱਪ ਨਾਲ ਮੇਰਾ ਬੇੜਾ ਗਰਕ ਹੋਇਆ, ਇਹਦਾ ਨਾ ਹੋਵੇ। ਇਹਦੀ ਖੈਰ ਆ। ਨਹੀਂ ਤੁਹਾਡਾ ਤੇ ਐਂਡ ਗਰਕ ਹੋ ਗਿਆ ਹੁਣ। ਇਸ ਤੋਂ ਕੀ ਗਰਕ ਨਹੀਂ ਹੋਣਾ। ਹੁਣ ਗੱਡੀ ਬਚਾਓ ਤੁਸੀਂ। ਹੁਣ ਗੱਡੀ ਬਚਾਓ। ਮੈਨੂੰ ਸਿਰਫ ਇਹ ਦੱਸੋ ਅਮਰਗਾੜ ਪਾਉਣਾ ਜਾਂ ਇਹਦੀ ਸਫਾਈ ਕਰਨੀ? ਹੋਰ ਇਹ ਚ ਮੰਗੜੀ ਦੀ ਅੰਗੂਠੀ ਪਾਉਣੀ ਆ ਤੂੰ? ਮਰਗਾੜ ਹੀ ਪਾਉਣਾ ਇਹਨੂੰ। ਸਾਰਾ ਕੁਝ ਪੁੱਛੀ ਜਾਣ ਡਿਆ, ਲਿਖੀ ਵੀ ਜਾਣ ਡਿਆ ਤੂੰ। ਤੇ ਪਿਛਲਾ ਮਰਗਾੜ ਪਿਛਲੇ ਕਮਰੇ 'ਚ ਬਹਿ ਕੇ ਪਾ ਲੈਨੇ ਆ। ਉਹ ਇੱਥੇ ਹੀ ਪਾਉਣਾ ਵਾ। ਕਿੱਦਾਂ ਦਾ ਯਾਰ ਤੂੰ ਖਰ ਦਿਮਾਗ ਜਿਹਾ ਬੰਦਾ ਵਾ। ਉਹ ਭਾਈ ਹੁੰਦਾ ਨਾ ਕਿ ਬਿਜਲਾ ਵੈਸੇ ਸਾਫ਼ ਸੂਫ ਕਰ ਲੈਣਾ। ਐ ਮਕੈਨਿਕਲ ਲਿਖਾਈ ਡਾਕਟਰਾਂ ਵਾਲੀ। ਬਸ ਪੜ੍ਹੇ ਲਿਖੇ ਆ ਨਾ ਭਾਈ ਨੂੰ, ਬਸ ਇਸ ਕੰਮ 'ਚ ਪੈ ਗਏ ਆ। ਰਿਜ਼ਕ ਰੋਟੀ ਚੰਗੀ ਲੱਭਦੀ ਆ, ਨਹੀਂ ਤੇ ਘਰਦਿਆਂ ਨੇ ਇਹ ਸੋਚਿਆ ਤੂੰ ਡਾਕਟਰ ਬਣੀ। ਕਿਉਂ ਝੂਠ ਬੋਲਣ ਦਾ? ਕਿੰਨਾ ਕੁ ਪੜਿਆ ਲਿਖਿਆ? ਮੈਂ ਸੜਕ ਤੇ ਖੱਜਲ ਹੋਣ ਡਿਆ ਤੂੰ। ਓਏ ਆ ਦੁਕਾਨ ਭਾਈ ਆ ਦੁਕਾਨ ਆ ਸਾਡੀ ਮਾਰਕੀਟ 'ਚ ਬੈਠੇ ਆ। ਮਾਰਕੀਟ 'ਚ ਬੈਠੇ ਆ। ਮੈਨੂੰ ਦੱਸ ਇਹਦਾ ਕੀ ਕਰੇਗਾ ਹੁਣ ਤੂੰ? ਬਸ ਜਿਹੜੀ ਚੀਜ਼ ਕਹਿਣੀ ਅਸੀਂ ਨਵੀਂ ਪਾ ਦੇਣੀ ਆ। ਕਹਿਣਾ ਕੀ ਹੈ ਇਹਦਾ ਤੂੰ? ਬਿੱਲ ਕਿੰਨਾ ਬਣਿਆ ਵਾ? ਬਿੱਲ ਬਣਾ ਲੈਨੇ ਇਹ ਤੇ ਹੋਰ ਕੰਮ ਹੋਣ ਵਾਲਾ ਵਾ। ਹੋਰ ਇਹਦਾ ਕੰਮ ਕੀ ਹੋਣਾ ਵਾ? ਅੱਛਾ ਪਲੱਗ ਪਾਉਣਾ ਨਵਾਂ ਭਾਈ ਨੂੰ? ਹਾਂਜੀ ਪਲੱਗ ਪਾਉਣਾ ਭਾਜੀ। ਆ ਚੋਕ ਵੀ ਤੁਹਾਡੀ ਟੁੱਟੀ ਆ? ਚੋਕ ਵੀ ਚੁੱਕਣੀ ਆ। ਓਕੇ ਹੋ ਗਿਆ ਭਾਈ। ਲਓ ਜੀ ਭਾਈ ਨੂੰ ਮੁਬਾਰਕ ਹੋਵੇ, ਗੱਡੀ ਤੁਹਾਡੀ ਨਵੀਂ ਹੋ ਗਈ ਆ। ਸਵਾਏ ਫਰੇਮ ਦੇ ਹਰ ਸ਼ੈ ਹੀ ਨਵੀਂ ਪੈ ਗਈ। ਪਿਛਲਾ ਚੱਕਾ, ਤਾਰਾ, ਅਗਲਾ ਪਿਛਲਾ, ਲਾਈਟਾਂ ਘੇਰ ਕੇ ਸਾਰ ਸ਼ੈ ਨਵੀਂ ਪੈ ਗਈ ਭਾਈ। ਸੋਹਣੀ ਹੋ ਗਈ। ਹਾਂਜੀ ਤੇ ਬਿੱਲ ਬਣ ਗਿਆ ਤੁਹਾਡਾ ਭਾਈ ਨੂੰ 51000 ਰੁਪਇਆ। ਹੈ ਕਿੰਨਾ? ਕੰਨ ਕਿਹੜਾ ਠੀਕ ਆ? ਦੋਵੇਂ ਠੀਕ ਆ। ਬਸ 51000 ਬਣਿਆ ਜੀ। ਉਹ 51 ਚ ਮੇਰਾ ਨਿਕਾਹ ਹੋ ਜਾਣਾ ਸੀ। ਆ ਬਹੁਤ ਪੈਸੇ ਦੱਸਣ ਡਿਆ ਤੂੰ। ਨਿਕਾਹ ਹੋ ਗਏ ਤੂੰ ਦਿਖਣਾ ਸੀ ਕਿਸੇ ਨੂੰ। ਹੋਰ ਮੈਲ ਚੜਨੀ ਤੇਰੇ ਤੇ ਕਰਜ਼ੇ ਨਾ। ਇਹਨੇ ਨਵੀਂ ਹੋ ਜਾਣਾ ਚਮਕ। ਮੈਂ ਕਹਿੰਦਾ ਗੱਡੀ ਤੇਰੇ ਨਾਲ ਸੋਹਣੀ ਲੱਗੂਗੀ ਭਾਜੀ। ਦੇਖ ਲਈ ਯਾਰ। ਮੈਂ ਵੇਖ ਲਈ ਆ। ਹੋਰ ਮੈਂ ਵੇਖੀ ਖਰਚਾ ਹੋਰ ਹੋ ਜਾਣਾ ਤੇਰਾ। ਆ ਜਿੰਨੀ ਕਿ ਮੈਂ ਵੇਖੀ 51000 ਬਣਿਆ। ਕੋਈ ਵਾਧਾ ਘਾਟਾ ਤਾਂ ਕਰ। ਹੈ ਕੋਈ ਵਾਧਾ ਘਾਟਾ ਤਾਂ ਕਰ ਇਹਦਾ। ਘਾਟਾ ਤੇਰੀ ਗੱਡੀ 'ਚ ਸੀ, ਵਾਧਾ ਮੈਂ ਬਾਤਾ ਪੁਰਜੇ ਪਾ ਕੇ। ਇਹ ਫੜੋ ਦਰ। ਓਏ ਆ ਤਾਂ ਇੱਕ ਮਿੰਟ ਪਾਏ ਨਾ। ਹੈਲੋ 20000 ਇਹਦੇ ਤੇ ਆ 31000 ਤੇ 51000 ਰੁਪਇਆ ਮੈਂ। ਤੇ ਉਹਦਾ ਪੁਰਜ਼ਾ ਮੇਨ ਚ ਕਹਿਣ ਦੇ ਇਸ ਦਿਨ ਮੈਂ ਇੰਜਣ ਦਾ ਸਾਰੇ ਸਾਰੇ ਹੀ ਮਿਲ ਗਏ। ਮਿਸਤਰੀ ਦਾ ਕੰਮ ਵਿੱਚ ਹੀ, ਜਿਹੜੀ ਮਜ਼ਦੂਰੀ ਵਿੱਚ ਹੀ ਪਾ ਗਏ। ਸਾਰੇ ਪੁਰਜੇ ਨਵੇਂ ਪਾ ਭਾਈ ਨੇ। ਇੱਧਰ ਮੈਂ ਕਹਿ ਰਿਹਾ ਉਹ ਇੱਧਰ ਤੇ ਵੇਖ। ਉਹ ਮੈਂ ਠੀਕ ਕਰਨੀ ਆ ਭਾਈ। ਤੂੰ ਕਰ ਠੀਕ ਕਰ। ਆ ਸੀਟ ਦਾ ਕਵਰ ਲੈ ਆਵੋ ਬਸ। ਮੈਂ ਲੈ ਕੇ ਆਉਣਾ ਸਮਾਨ, ਤੂੰ ਕਰ ਠੀਕ। ਉਹ ਕਿੱਧਰ ਵੇਖੀ? ਭਾਈ ਨੇ ਜਲਦੀ ਆ ਜਾਣਾ। ਤੇਰਾ ਮਿਹਰਬਾਨੀ ਆ। ਸਾਡੇ ਕੋਲ ਟਾਈਮ ਨਹੀਂ ਹੁੰਦਾ। A few minutes later. ਓ ਯਾਰ ਉਹ ਭਾਈ ਕਵਰ ਲੈਣ ਗਿਆ, ਪਤਾ ਨਹੀਂ ਕਿੱਥੇ ਦਫਾ ਹੋ ਗਿਆ ਵਾ। ਹਾਂਜੀ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਸਾਰੇ ਗੱਡੀ ਕਿੱਧਰ? ਇਹ ਗੱਡੀ ਠੀਕ ਹੋਣ ਆਈ ਹੈ ਜੀ। ਇਹਦੇ ਸਾਰੇ ਪੁਰਜ਼ੇ ਪੈਣੇ ਆ। 51000 ਬਿੱਲ ਬਣਿਆ ਜੀ। ਲੈ ਕੇ ਕੌਣ ਹੈ ਪਹਿਲਾਂ ਮੈਨੂੰ ਇਹ ਦੱਸੋ। ਲੈ ਕੇ ਜਿਹਦੀ ਗੱਡੀ ਮਾਲਕ ਹੀ ਆਇਆ ਉਹ ਭਾਜੀ। ਭਾਜੀ ਇਹਦਾ ਮਾਲਕ ਕੌਣ ਆ ਤੁਹਾਨੂੰ ਪਤਾ? ਹਾਂਜੀ ਅੱਗੇ ਵੀ ਆਉਂਦਾ ਗੱਡੀਆਂ ਮੇਰੇ ਕੋਲ ਨਵੀਂ ਕਰਾ ਕੇ ਲੈ ਜਾਂਦਾ। ਸਾਰੇ ਪੁਰਜ਼ੇ ਲਵਾ ਦਿੰਦਾ ਭਾਜੀ। ਚਲੋ ਉਹ ਉਸ ਬੰਦੇ ਦੇ ਤਬਾਰ ਕਰ ਲਿਆ ਤੁਸੀਂ। ਜ਼ਾਹਰਾਂ ਉਹ ਨੇ ਭਾਜੀ ਉਹ ਗੱਡੀ ਉਹਦੀ ਹੈ ਹੀ ਨਹੀਂ। ਭਾਜਨ ਆ ਗੱਡੀ ਮੇਰੀ ਹੈ। ਇਹਨੂੰ ਮੈਂ ਸਵੇਰ ਦੀ ਦਿਆਂ ਲੱਭਣ। ਅੱਛਾ ਮੇਰੇ ਕੋ ਆਈ ਹੈ ਠੀਕ ਹੋਣ ਲਈ। ਤੇ ਮੇਰੇ ਕੋ ਵੀ ਠੀਕ ਹੋਣ ਨੂੰ ਆਈ ਹੈ। ਕਿੰਨੀ ਆਪਣੀ ਭਾਜੀ ਕਿਸਮਤ ਸਵੇਰੇ ਪਹਿਲਾਂ ਮੇਰੇ ਕੋ ਆਈ ਹੈ। ਅੱਛਾ ਤੇ ਮੇਰੇ ਕੋ ਕਿਦਾਂ ਆ ਉਹ ਗਈ? ਬੰਦਾ ਤੁਹਾਡੇ ਕੋ ਕਿਹੜਾ ਰੇੜ ਕੇ ਲਾਇਆ ਹੋਵੇ ਮੈਨੂੰ ਪਤਾ ਕੋਈ ਨਹੀਂ। ਭਾਜੀ ਮੈਂ ਪਹਿਲੇ ਵੀ ਇਹਦੀਆਂ ਗੱਡੀਆਂ ਠੀਕ ਕਰਦਾ। ਇਹ ਹੁਣ ਆਖਰੀ ਗੱਡੀ ਤੇਰੀ। ਹਾਂਜੀ ਇਸ ਤੋਂ ਬਾਅਦ ਭੁੱਲ ਜਾਏਗਾ। ਕਿਉਂ? ਤੂੰ ਗਿਆ ਸਮਝ ਲੈ ਹੁਣ। ਉਹ ਕਿਉਂ ਇਹ ਗਿਆ? ਤਾਂ ਕਿ ਵੀ ਤੂੰ ਜੁਰਮ ਹੀ ਨਹੀਂ ਗੱਲ ਆ। ਤੇਰਾ ਹਿਸਾਬ ਲੰਮਾ ਹੀ ਹੋਣਾ। ਇਹਦਾ ਮਤਲਬ ਜਿਹੜੀਆਂ ਪਹਿਲਾਂ ਗੱਡੀਆਂ ਕੀਤੀਆਂ ਮੈਂ ਉਹ ਵੀ ਉਹਨਾਂ ਦਾ ਖਾਤਾ ਖੁੱਲੇਗਾ, ਇਹਦਾ ਵੀ ਖੁੱਲੇਗਾ। 51000 ਰੁਪਇਆ ਬਣਨਾ ਉਸਤਾਦ ਜੀ। 52 ਇਹ ਡਬਲ ਤੋਂ ਵੀ ਡਬਲ ਹੋਏਗਾ ਤੇ ਉਸਤਾਦ ਜੀ ਇਹ ਚੋਰੀ ਦੀ ਗੱਡੀ ਜੀ ਤੁਸੀਂ ਤੇ ਬੜੇ ਪੁਰਾਣੇ ਪਾਪੀ ਜੇ। ਹੈਂ? ਹਾਂ ਉਹ ਭਾਈ ਗੰਜਾ ਪਾਪੀ ਹੋਰ ਗੱਲ ਆ, ਪੁਰਾਣਾ ਪਾਪੀ ਹੋਰ ਗੱਲ। ਪੁਰਾਣੇ ਪਾਪੀ। ਉਹ ਭਾਜੀ ਮਾਫੀ ਦੇ ਦਿਓ। ਅੱਗੇ ਮਾਫੀ ਨਹੀਂ ਹੋਣੀ ਹੈ, ਜ਼ੇਨ 'ਚ ਬਿਠਾ ਲਾ। ਤਾਂ ਜੀ ਅੱਗੇ ਤੋਂ ਚੋਰੀ ਦੀ ਗੱਡੀ ਨਹੀਂ ਭਾਈ ਠੀਕ ਕਰਦਾ। ਨਾ ਨਾ ਇੱਕ ਤੂੰ ਪਤਾ ਕਿੰਨੀਆਂ ਕਰ ਲਈਆਂ। ਉਹ ਮੈਨੂੰ ਉਹ ਭਾਜੀ ਇੱਕ ਅੱਧੀ ਹੋਵੇ ਨੋ ਟੈਨਸ਼ਨ। ਅੱਛਾ ਉਹ ਮਾਫੀ ਹੁੰਦੀ ਹੋ ਸਕਦੀ ਆ। ਹਾਂਜੀ, ਹਾਂਜੀ। ਬੰਦੇ ਕੋਈ ਗਲਤੀ ਹੋ ਸਕਦੀ ਹੈ। ਹਾਂਜੀ ਤੂੰ ਉਹ ਕਹਿ ਰਿਹਾ ਵੀ ਰੂਟੀਨ 'ਚ ਆ ਰਿਹਾ ਬੰਦਾ ਮੇਰੇ ਕੋਲ। ਹਾਂਜੀ ਭਾਜੀ ਫਿਰ ਚੋਰੀ ਵਾਲੀ ਗੱਡੀਆਂ ਤੋਂ 51000 ਬਿੱਲ 51000 ਬਿੱਲ 55 ਨੂੰ ਛੱਡ ਦੇ ਤੂੰ। ਔਰ ਸੀਟ ਦਾ ਕਵਰ ਲੈਣ ਗਿਆ। ਜਿਹੜੇ ਪਿਛਲੀਆਂ ਠੀਕ ਕੀਤੀਆਂ ਜਿਹੜੀਆਂ ਹਾਂਜੀ, ਉਹ ਹਾਂਜੀ। ਲੰਮਾ ਖਾਤਾ ਕਿੰਨੇ ਦੇਣਾ ਮੈਂ? ਉਹ ਭਾਜੀ ਮੈਨੂੰ ਮਾਫ ਕਰ ਦਿਓ। ਮੁੜ ਕੇ ਨਹੀਂ ਗਾ। ਨਾ ਨਾ ਉਹ ਭਾਜੀ ਥਾਣੇ ਲੱਗ ਪਤਾ ਜਾਏਗਾ।